ਮੈਂ ਤੁਹਾਡਾ ਪ੍ਰੋਨਚਾਰਕ ਮੀਆਂ ਆਸਫ ਅਲੀ। ਕਰਤਾਰਪੁਰ ਸਾਹਿਬ ਖੁੱਲ੍ਹ ਚੁੱਕਿਆ ਵਾ ਅਤੇ ਇੱਥੇ ਇੰਡੀਆ ਤੋਂ ਸਿੱਖ ਯਾਤਰੀਆਂ ਦੀ ਆਮਦ ਦਾ ਸਿਲਸਿਲਾ ਵੀ ਜਾਰੀ ਆ। ਅਤੇ ਇਸ ਟਾਈਮ ਵੀ ਇੱਥੇ ਮੈਂ ਮੌਜੂਦ ਹਾਂ ਕਰਤਾਰਪੁਰ ਸਾਹਿਬ, ਅਤੇ ਮੇਰੇ ਨਾਲ ਕੁਛ ਜਵਾਨ ਬੈਠੇ ਆ। ਉੱਦਾਂ ਤੁਹਾਨੂੰ ਪਤਾ ਬਾਬਿਆਂ ਨਾਲ ਤਾਂ ਮੈਂ ਵਾਹਵਾ ਗੱਲ ਕਰਾਉਂਦਾ ਰਹਿੰਦਾ, ਪਰ ਮੈਂ ਕਿਹਾ ਚਲੋ ਕੁਛ ਮੁੰਡਿਆਂ ਨਾਲ ਵੀ ਗੱਲਬਾਤ ਕਰ ਲਈਏ। ਕੀ ਹਾਲ ਚਾਲ ਹੈ ਵੀਰ ਜੀ? ਠੀਕ? ਬਹੁਤ ਵਧੀਆ ਸਰ, ਬਹੁਤ ਵਧੀਆ। ਕੀ ਨਾਂ ਤੁਹਾਡਾ? ਮੇਰਾ ਨਾਂ ਯਾਦਵਿੰਦਰ ਸਿੰਘ ਜੀ। ਅਤੇ ਆਏ ਕਿੱਥੋਂ? ਆਏ ਫਿਰੋਜ਼ਪੁਰ ਤੋਂ ਜੀ। ਅੱਛਾ, ਫਿਰੋਜ਼ਪੁਰ ਤੋਂ। ਹਾਂਜੀ ਫਿਰੋਜ਼ਪੁਰ ਇੱਥੋਂ ਕਿੰਨਾ ਦੂਰ ਆ? ਸਰ ਫਿਰੋਜ਼ਪੁਰ ਇੱਥੋਂ ਲਗਭਗ ਜ਼ਿਆਦਾ ਨਹੀਂ ਤਾਂ 150 ਕਿਲੋਮੀਟਰ। ਅੱਛਾ, ਲਗਭਗ 150। ਕਦ ਤੇ ਆਏ ਉੱਥੋਂ? ਕਾਰ ਤੇ ਬਾਈ ਕਾਰ ਆ ਜੀ। ਅੱਛਾ, ਆਪਣੀ ਕਾਰ ਤੇ ਆਏ? ਹਾਂਜੀ ਆਪਣੀ ਕਾਰ। ਅੱਛਾ, ਤੇ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਇੱਥੇ ਆਉਂਦੇ ਨੂੰ? ਉੱਥੇ ਸਰ ਦੇਖੋ ਜੀ, ਪਿੱਛੇ 2 ਤੋਂ 3 ਘੰਟੇ ਲੱਗੇ ਸਾਨੂੰ ਆਉਂਦਿਆਂ ਇੱਥੇ ਡੇਰਾ ਬਾਬਾ ਨਾਨਕ ਆਉਂਦਿਆਂ ਨੂੰ, ਤੇ ਇੱਥੇ ਅੱਜ ਸਵੇਰ ਇੱਥੇ ਆਏ। ਅੱਛਾ, ਨਹੀਂ ਤੇ ਪਹਿਲਾਂ ਰਾਤੀ ਆ ਗਏ ਸੀ ਉਧਰ? ਹਾਂਜੀ ਉਧਰ ਰਾਤੀ ਆ ਗਏ ਸੀ ਜੀ। ਉਹਦੀ ਕੀ ਵਜ੍ਹਾ? ਜੀ ਵਗਾ ਸਵੇਰੇ ਧੁੰਦ ਵਗੈਰਾ ਮੌਸਮ ਦੇ ਕਾਰਨ ਫਿਰ ਰਾਤ ਟਾਈਮ ਨਾਲ ਉੱਥੇ ਆ ਗਏ ਸੀ, ਫਿਰ ਉੱਥੇ ਫਿਰ ਈਜ਼ੀਲੀ ਸੀ ਇੱਥੇ ਆਉਣਾ। ਤੇ ਉੱਥੇ ਆ ਕੇ ਤੁਸੀਂ ਉੱਥੇ ਫਿਰ ਕਿੱਥੇ ਠਹਿਰਦੇ ਹੋ? ਉੱਥੇ ਗੁਰਦੁਆਰਾ ਹੈ ਡੇਰਾ ਬਾਬਾ ਗੁਰਦੁਆਰਾ ਸਾਹਿਬ। ਅੱਛਾ, ਹਾਂਜੀ। ਨਹੀਂ ਤੇ ਉਹ ਇੰਨੀ ਸੰਗਤ ਜਿਹੜੀ ਆਈ ਹੁੰਦੀ ਸਾਰੀ ਉੱਥੇ ਠਹਿਰ ਜਾਂਦੀ? ਕੁਝ 골ਡਨ ਟੈਂਪਲ ਅੰਮ੍ਰਿਤਸਰ ਵੀ ਆ ਲਾਗੇ ਪੈ ਜਾਂਦਾ। ਦਰਬਾਰ ਸਾਹਿਬ ਹਾਂਜੀ ਦਰਬਾਰ ਸਾਹਿਬ। ਅੱਛਾ, ਅੰਮ੍ਰਿਤਸਰ ਵੀ ਨੇੜੇ ਆ? ਹਾਂਜੀ ਅੰਮ੍ਰਿਤਸਰ 40 ਕਿਲੋਮੀਟਰ ਹੋਊਗਾ ਜੀ। ਹਾਂਜੀ ਅੱਛਾ ਅੱਛਾ ਅੱਛਾ, ਕੋਈ ਇੱਥੇ ਹੋ ਜਾਂਦਾ। ਹਾਂਜੀ ਡੇਰਾ ਬਾਬਾ ਨਾਨਕ ਹੈਗਾ 2 ਕਿਲੋਮੀਟਰ, ਇਹ ਤੋਂ 2 ਤੋਂ 3 ਕਿਲੋਮੀਟਰ ਆ। ਅੱਛਾ ਅੱਛਾ ਅੱਛਾ, ਉੱਥੋਂ ਤੇ ਵਾਹਵਾ ਵੱਡਾ ਡੇਰੇ ਵਾਲਾ ਗੁਰਦੁਆਰਾ? ਹਾਂਜੀ ਹਾਂਜੀ ਬਹੁਤ ਵੱਡਾ ਜੀ। ਗੁਰੂ ਨਾਨਕ ਦੇਵ ਜੀ ਦੇ। ਗੁਰੂ ਨਾਨਕ ਦੇ। ਅੱਛਾ, ਹਾਂਜੀ। ਤੇ ਕਿੰਨੇ ਲੋਕ ਆਏ ਤੁਸੀਂ? ਅਸੀਂ ਇੱਥੋਂ ਹੀ 4 ਜਣੇ। 4 ਦਿਨ? ਹਾਂਜੀ। ਅੱਛਾ ਚਲੋ, ਇਹ ਤੇ ਗੱਲਬਾਤ ਹੋ ਗਈ ਤੁਹਾਡੇ ਆਉਣ ਦੀ। ਤੇ ਵੀਜ਼ਾ ਕਿੱਦਾਂ ਲੱਗਿਆ ਪਹਿਲਾਂ ਇਹ ਦੱਸੋ? ਵੀਜ਼ਾ ਸਰ ਦੇਖੋ ਜੀ, ਇਹਦੇ ਵਾਸਤੇ ਤਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਮਰਾਨ ਖਾਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ। ਠੀਕ ਆ, ਵੀਜ਼ਾ ਤਾਂ ਚਲੋ ਇਹਨਾਂ ਕੋਰੀਡੋਰ ਵਾਸਤੇ ਸਪੈਸ਼ਲੀ ਹੈ ਜਿਹੜਾ ਆਪਾਂ ਨੂੰ ਦਿੰਦੇ ਜੀ 1 ਦਿਨ ਵਾਸਤੇ ਜੋ ਵੀ। ਅੱਛਾ, ਉਹ ਆਨਲਾਈਨ ਫਾਰਮ ਆ ਜੋ ਅਸੀਂ ਫਿਲ ਕੀਤਾ। ਉਸ ਤੋਂ ਬਾਅਦ ਸਾਡੇ ਉਧਰ ਪੁਲਿਸ ਦੀ ਇਨਕੁਆਇਰੀ ਆਉਂਦੀ, ਉਸ ਤੋਂ ਬਾਅਦ ਅੱਜ ਤੁਹਾਡੇ ਕੋਲ ਬੈਠੇ। ਅੱਛਾ, ਇਨਕੁਆਇਰੀ ਜਿਹੜੀ ਆ ਉਹ ਕਾਹਦੀ ਇਨਕੁਆਇਰੀ ਕਰਦੇ ਆ? Inquiry ਅੱਗੇ ਵੀ ਬੜੇ ਦੋਸਤਾਂ ਨੇ ਕਿਹਾ ਸਰ ਇਨਕੁਆਇਰੀ ਕੁਝ ਵੀ ਨਹੀਂ, ਜਾਂ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਕੇਸ ਨਾ ਵਗੈਰਾ ਨਾ ਹੋਵੇ ਉਧਰ ਦਾ ਕੁਝ ਵੀ। ਅੱਛਾ ਹਾਂਜੀ ਜਿਸ ਤਰ੍ਹਾਂ ਪਰਚਾ ਦਰਜ ਨਾ ਹੋਵੇ। ਅੱਛਾ, ਕਿਸੇ ਕਿਸਮ ਦਾ ਪਰਚਾ ਨਾ ਹੋਵੇ। ਅੱਛਾ ਅੱਛਾ, ਹਾਂਜੀ। ਤੇ ਤੁਸੀਂ ਕਰਦੇ ਕੀ ਹੋ? ਸਰ ਖੇਤੀਬਾੜੀ ਹੈ ਆਪਣੀ। ਅੱਛਾ, ਆਪਣਾ ਜ਼ਮੀਂਦਾਰ ਹੈ? ਹਾਂਜੀ। ਅੱਛਾ, ਤੇ ਪੜ੍ਹੇ ਕਿੰਨਵੀਂ ਤੱਕ? +2 ਕੀਤੀ ਜੀ। ਅੱਛਾ ਸੀਨੀਅਰ ਅੱਛਾ, ਠੀਕ ਹੈ। ਨਹੀਂ ਤੁਹਾਡੇ ਵੱਲ ਉਹਨੂੰ +2 ਕਹਿੰਦੇ? ਹਾਂਜੀ ਸਾਡੇ ਪਲੱਸ। ਅੱਛਾ, ਸਾਡੇ ਉਹਨੂੰ ਫਸਟ ਈਅਰ, ਸੈਕੰਡ ਈਅਰ ਜਾਂ FSC ਇੰਟਰਮੀਡੀਏਟ ਇਹ ਕਹਿੰਦੇ ਆ। ਠੀਕ ਹੈ ਜੀ। ਅੱਛਾ ਅੱਛਾ, ਤੇ ਖੇਤੀਬਾੜੀ ਦੇ ਵਿੱਚ ਕੀ ਕੀ ਕੁਛ ਉੱਥੇ ਬੀਜਦੇ ਹੁੰਦਾ? ਕੀ ਕੀ ਆ ਫਿਰੋਜ਼ਪੁਰ? ਖੇਤੀਬਾੜੀ ਮੇਨ ਤਾਂ ਸਾਡੇ ਉਧਰ ਹੀ ਕਣਕ ਝੋਨਾ। ਠੀਕ ਹੈ ਜੀ। ਉਸ ਤੋਂ ਬਾਅਦ ਚਲੋ ਕੋਈ ਮੱਕੀ ਵਗੈਰਾ ਵੀ ਬੀਜ ਲੈਂਦਾ। ਠੀਕ ਹੈ ਜੀ। ਮੇਨ ਫਸਲਾਂ ਤਾਂ ਇਹੋ ਹੀ ਹੈ ਜੀ। ਅੱਛਾ, ਝੋਨਾ ਤੇ ਕਣਕ? ਕਣਕਾਂ 2 ਫਸਲ ਹੀ ਚੱਕਰ ਮੇਨ ਜ਼ਿਆਦਾ ਚੱਲਦਾ ਹੈ। ਅੱਛਾ, ਉਧਰ ਕਪਾਹ ਨਹੀਂ ਹੁੰਦੀ? ਕਪਾਹ ਥੋੜਾ ਏਰੀਆ ਤੇ ਡਿਪੈਂਡ ਕਰਦਾ ਜੀ। ਉਹ ਕਿਹੜੇ ਇਲਾਕੇ 'ਚ? ਉਹ ਏਰੀਆ ਤੁਸੀਂ ਕਰ ਲਓ ਹਬੋਰ ਸਾਈਡ ਕਰ ਲਓ, ਅੱਛਾ, ਰਾਜਸਥਾਨ ਦੇ ਨਾਲ ਗੰਗਾਨਗਰ ਵਾਲੀ ਸਾਈਡ ਤੇ। ਤੇ ਕਪਾਹ ਪਰਲੇ ਪਾਸੇ ਹੁੰਦੀ ਹੈ ਹਾਂਜੀ। ਕਿਹੜੇ ਇਲਾਕੇ 'ਚ? ਉਹ ਏਰੀਆ ਕਰ ਲਓ ਜੀ ਫਾਜ਼ਿਲਕਾ, ਹਬੋਰ, ਅੱਛਾ, ਮੁਕਤਸਰ ਥੱਲੜੇ ਪਾਸੇ? ਹਾਂਜੀ ਹਾਂਜੀ, ਇਹ ਕਹ ਲਓ ਵੀ ਇਹ ਰਾਜਸਥਾਨ ਵਾਲੀ ਸੰਗਰੂਰ ਸਾਈਡ ਸਾਈਡ ਤੇ। ਅੱਛਾ, ਰਾਜਸਥਾਨ border ਤੇ ਵਾਲੀ side। ਗੰਨਾ ਕਮਾਦ? ਗੰਨਾ ਕਮਾਦ ਵੀ ਲਗਭਗ ਸਾਡੇ ਏਰੀਆ 'ਚ ਘੱਟ ਆ ਜੀ। ਤੇ ਬਾਕੀ ਕਰ ਲਓ ਸੰਗਰੂਰ side ਤੇ ਜ਼ਿਆਦਾ। ਯੂਪੀ 'ਚ, ਯਾਨੀ ਕਿ ਇੰਡੀਆ ਦੇ ਯੂਪੀ ਸਟੇਟ ਦੇ ਵਿੱਚ ਜ਼ਿਆਦਾ ਵਾ। ਅੱਛਾ, ਸਾਡੇ ਨਾਲ ਇੱਥੇ ਬੜਾ ਇਸ਼ੂ ਅੱਜਕੱਲ ਚੱਲ ਰਿਹਾ। ਸਾਡੇ ਨਾਲ ਸ਼ੂਗਰ ਮਿੱਲਾਂ ਬਹੁਤ ਲੱਗ ਗਈਆਂ, ਅੱਛਾ ਜੀ। ਔਰ ਖਾਸ ਕਰ ਜਿਹੜਾ ਕਪਾਹ ਵਾਲਾ ਇਲਾਕਾ ਸੀ ਨਾ, ਹਾਂਜੀ। ਉਹ ਸਾਰਾ ਸ਼ੂਗਰ ਕੈਨ ਜ਼ੋਨ 'ਚ ਕਨਵਰਟ ਹੁੰਦਾ ਜਾ ਰਿਹਾ, ਹਾਂਜੀ ਤੇ ਉਹ ਬੜਾ ਇੱਕ ਵੱਡਾ ਇਸ਼ੂ ਆ। ਹਾਂਜੀ। ਇਲਾਕੇ ਦਾ ਮੌਸਮ ਵੀ ਬਦਲ ਜਾਂਦਾ ਸਾਰਾ। ਤੇ ਤੁਹਾਡੇ ਵੀ ਇਹੀ ਸੂਰਤ ਹਾਲ ਹੈ ਸ਼ੂਗਰ ਮਿੱਲਾਂ ਦੀ ਕਿ ਨਹੀਂ? ਸਾਡੇ ਨਹੀਂ, ਤਾਂ ਬੰਦ ਹੋ ਜਾਂਦੀ ਹੈ। ਬੰਦ ਹੋ ਜਾਂਦੀ ਹੈ ਲੱਗ। ਅੱਛਾ, ਕਿਉਂ? ਸਾਡੇ ਰੇਟ ਨਹੀਂ ਮਿਲਦੇ। ਸਾਡੇ ਰੇਟ ਨਹੀਂ, ਗੰਨੇ ਦਾ ਰੇਟ ਸਹੀ ਨਹੀਂ ਇਹ ਬਕਾਇਆ ਪਿਆ ਨਾ ਲੋਕਾਂ ਦਾ ਲੈਣ ਵਾਲਾ। ਅੱਛਾ, ਸ਼ੂਗਰ ਮਿੱਲਾਂ ਨੇ ਹਲੇ ਨਹੀਂ ਬਕਾਇਆ ਦਿੱਤਾ? ਰਹਿੰਦਾ ਜੀ। ਸਾਡੇ ਤਾਂ ਬੰਦ ਹੋ ਜਾਂਦੀ ਸ਼ੁਕਰ ਮਿਲਣਾ। ਨਹੀਂ, ਸ਼ੂਗਰ ਮਿੱਲਾਂ ਬੰਦ ਹੋ ਜਾਂਦੀਆਂ ਕਿ ਕਾਸ਼ਤਕਾਰ ਵਿਚਾਰੇ ਬੰਦ ਕਰ ਦਿੰਦੇ ਗੰਨਾ ਲਾਉਣਾ? ਕਾਸ਼ਤਕਾਰ ਜਦੋਂ ਬਕਾਇਆ ਨਹੀਂ ਮਿਲਿਆ ਪਿਛਲਾ, ਜਦੋਂ ਆਪਾਂ ਪੇਮੈਂਟ ਬਕਾਇਆ ਰੁਕ ਗਏ ਨਾ। ਅੱਛਾ, ਜਦੋਂ ਫਸਲ ਨਹੀਂ ਹੋਊਗੀ ਤੇ ਫਿਰ ਤੇ ਨਹੀਂ ਕਿੰਨੇ ਚਿਰ ਦੇ ਬਕਾਇਆ ਜਾਤ ਰਹਿੰਦੇ ਆ ਪਿੱਛੇ ਹਲੇ? ਅਜੇ 3 ਸਾਲ ਦੇ ਪਿਛਲੇ ਬਕਾਏ 4 ਸਾਲ ਦੇ ਗਏ ਲੋਕਾਂ ਦੇ ਲੈਣ ਵਾਲੇ। ਕਿਉਂ ਨਹੀਂ ਦਿੰਦੀਆਂ ਸ਼ੂਗਰ ਮਿੱਲਾਂ? ਸ਼ੁਕਰ ਮਿਲਣਾ ਉਹ ਸਰਕਾਰੀ ਨੇ, ਸਰਕਾਰਾਂ ਨੇ ਦੇਣਾ ਹੁੰਦਾ, ਸਰਕਾਰਾਂ ਹੀ ਨਹੀਂ ਦਿੰਦੀਆਂ ਪਈਆਂ। ਨਹੀਂ, ਸ਼ੂਗਰ ਮਿੱਲਾਂ ਸਰਕਾਰੀ ਹੈ ਸਾਰੀਆਂ? ਹਾਂਜੀ ਹਾਂਜੀ, ਉੱਥੇ ਪ੍ਰਾਈਵੇਟ ਸ਼ੂਗਰ ਮਿੱਲਾਂ? ਪ੍ਰਾਈਵੇਟ ਦੀ। ਅੱਛਾ। ਹਾਂਜੀ ਸਰਕਾਰੀ। ਅੱਛਾ, ਸਾਡੇ ਤੇ ਇੱਥੇ ਸ਼ੂਗਰ ਮਿਲ ਨਾ ਪੂਰਾ ਇੱਕ ਮਾਫੀਆ ਬਣਿਆ ਹੋਇਆ। ਹਾਂਜੀ ਹਾਂਜੀ। ਕਿਸਾਨਾਂ ਨੂੰ ਵੀ ਤੰਗ ਕੀਤੀ ਪਏ, ਪੈਸੇ ਨਹੀਂ ਦਿੰਦੇ, ਤੇ ਆਪ ਵੀ ਉੱਥੇ ਉਹਨੂੰ ਸਾਰਾ। ਅੱਛਾ, ਤੁਹਾਡੇ ਸ਼ੂਗਰ ਮਿੱਲਾਂ ਸਰਕਾਰੀ ਹੈ? ਸਰਕਾਰੀ ਹੈ ਸਾਡੇ, ਪ੍ਰਾਈਵੇਟ ਕਿਸੇ ਬੰਦੇ ਦੀ ਨਹੀਂ? ਪ੍ਰਾਈਵੇਟ। ਅੱਛਾ, ਇਹ ਬੜੀ ਵੱਡੀ ਗੱਲ ਆ ਮੈਨੂੰ ਜਿਹੜੀ ਅੱਜ ਪਤਾ ਲੱਗ ਰਹੀ ਆ ਕਿ ਇੰਡੀਆ ਦੇ ਵਿੱਚ ਸ਼ੂਗਰ ਮਿੱਲਾਂ ਜਿਹੜੀਆਂ ਸਰਕਾਰੀ ਆ। ਸਾਡੇ ਇੱਥੇ ਤੁਹਾਨੂੰ ਪਤਾ ਹੀ ਹੈ, ਬਲਕਿ ਸਾਰੇ ਮੇਰੇ ਪਾਕਿਸਤਾਨੀ ਸੁਣਨ ਵਾਲਿਆਂ ਨੂੰ, ਕਿ ਸ਼ੂਗਰ ਮਿੱਲਾਂ ਦੇ ਕਿੰਨੇ ਸਕੈਂਡਲ ਬਣਦੇ ਪਏ, ਤੇ ਕੀ ਕਰਦੇ ਹੋ, ਤੇ ਕਿਸਾਨਾਂ ਦੇ ਨਾਲ ਉਹ ਕਿੱਦਾਂ ਦਾ ਵਰਤਾਓ ਕਰਦੇ ਆ। ਤੇ ਉਹ ਅੱਛਾ, ਕਿ ਰੇਟ ਕੀ ਆ ਉੱਥੇ ਗੰਨੇ ਦਾ?
ਉੱਥੇ ਹੁਣ 300 ਪਲੱਸ ਆ ਤੇ ਹੁਣ 500 ਦੀ ਹੋਈ ਹੈ 360 500 ਰੁਪਏ ਦੀ ਮੰਗ ਕੁਆਂਟਲ ਹੋਈ ਆ 360 ਰੁਪਏ ਮਣ ਕੁਆਂਟਲ 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 ਜੀ ਕੁਆਂਟਲ 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 ਕਿੰਨਾ ਕੁਆਂਟਲ ਹੁੰਦਾ 100 ਕਿਲੋ 100 ਕਿਲੋ ਅੱਛਾ 100 ਕਿਲੋ ਦਾ ਰੇਟ ਆ 360 ਹੁਣ ਕਿੰਨਾ ਹੋ ਗਿਆ ਇਹ 360 ਪੱਕਾ ਰੇਟ ਹੈ 360 ਰੁਪਏ ਜਿਹੜੀ ਡਿਮਾਂਡ ਕਰ ਜਿਹੜੀ ਡਿਮਾਂਡ ਉਹ 300 ਅੱਛਾ ਉਹ 500 ਦੀ ਆ ਅੱਛਾ 360 ਰੁਪਏ 100 ਕਿਲੋ ਗੰਨੇ ਦਾ ਰੇਟ ਆ ਉੱਥੇ ਤੇ ਇਹ ਕਿੰਨਾ ਮਣ ਨੂੰ ਬਣ ਗਿਆ 2.5 ਮਣ ਨਹੀਂ ਇਹ 360 ਨੂੰ 2.5 ਮਣ ਤੇ ਆਪਾਂ ਕਰੀਏ ਤੇ ਇਹ ਤਕਰੀਬਨ ਬਣ ਗਿਆ 120 ਰੁਪਏ ਨਹੀਂ 2.5 ਨਾ ਕਰਨਾ 100 150 ਰੁਪਏ ਨਹੀਂ ਲਗਭਗ 140 ਲਗਭਗ 140 100 ਚਲੋ 140 ਜੇ ਬਣ ਜਾਂਦਾ ਵਾ ਲਗਭਗ। ਸਾਡੇ ਇੱਥੇ ਗੰਨੇ ਦਾ ਰੇਟ ਆ ਨਾ ਜਿਹੜਾ ਉਹ ਹੈਗਾ ਵਾ 200 ਰੁਪਏ ਤੇ ਸਿੰਧ ਹਕੂਮਤ ਨੇ ਇੱਥੇ ਮੁਕਰਰ ਕੀਤਾ ਸੀ 250 ਸਾਡੀ ਪੰਜਾਬ ਹਕੂਮਤ ਨੇ ਕੀਤਾ ਸੀਗਾ ਕਿੰਨਾ 220 ਕੀਤਾ ਸੀ ਨਾ ਤੇ ਉਹ ਯਾਨੀ ਇਹਦਾ ਮਤਲਬ ਆ ਕਿ ਤੁਹਾਡੇ ਲਈ ਉਧਰ ਗੰਨਾ ਸਾਡੇ ਮਹਿੰਗਾ ਵਾ ਤੁਹਾਡੇ ਮਹਿੰਗਾ ਕਿਉਂ ਜੀ ਕਰੰਸੀ ਦੇ ਹਿਸਾਬ ਨਾਲ ਸਾਡੇ ਮਹਿੰਗਾ ਜੀ ਇੰਡੀਅਨ ਕਰੰਸੀ ਪੰਜਾਬ ਲਗਾ ਲਓ ਸਾਡੇ ਮਹਿੰਗਾ ਜੀ ਹਾਂ ਇਹ ਵੀ ਗੱਲ ਸਹੀ ਆ ਜੇ ਉਹਨੂੰ ਵੱਧੋ ਵੱਧ ਕਰ ਦਈਏ ਤੇ 100 ਰੁਪਿਆ ਹੋ ਗਿਆ ਇਹ ਗੱਲ ਵੀ ਸਹੀ ਇਹ ਗੱਲ ਵੀ ਸਹੀ ਕੀਤੀ ਇਹਨਾਂ ਨੇ ਕਿ ਉਹਨਾਂ ਦੀ ਕਰੰਸੀ ਦੇ ਹਿਸਾਬ ਨਾਲ ਸਾਡੇ ਗੰਨਾ ਸਸਤਾ ਵਾ ਸਾਡੇ ਬਿਲਕੁਲ ਕਿਸਾਨਾਂ ਦੀ ਡਿਮਾਂਡ ਫਿਰ ਠੀਕ ਆ ਕਿ ਇਹਨੂੰ ਘੱਟ ਤੋਂ ਘੱਟ ਵੀ ਜਿਹੜਾ ਵਾ ਉਹ ਕਹਿੰਦੇ ਆ ਕਿ 300 ਤੇ ਲੈ ਕੇ ਜਾਣਾ ਚਾਹੀਦਾ ਵਾ ਤੇ ਪਰ ਸ਼ੂਗਰ ਮਿੱਲਾਂ ਦਾ ਮਾਫੀਆ ਤੇ ਹੈ ਨਾ ਇੱਥੇ ਵੀ ਹੈ ਉੱਥੇ ਵੀ ਉੱਥੇ ਖੈਰ ਨਹੀਂ ਹੈ ਬਹੁਤ ਹੈ ਸਾਡੇ ਪੰਜਾਬ ਨੂੰ ਛੱਡ ਦਿਓ ਤਾਂ ਖਾਲੀ ਪੰਜਾਬ ਨੂੰ ਛੱਡ ਦਿਓ ਜੀ ਅੱਛਾ ਔਰ ਸਟੇਟ ਜਿੰਨੀ ਵੀ ਇੰਡੀਆ ਦੀ ਸਭ ਮਾਫੀਆ ਜੀ ਸ਼ੂਗਰ ਮਿਲਾਂ ਦਾ ਨਹੀਂ ਇਹ ਤੇ ਕਹਿ ਰਹੇ ਆ ਇਹ ਪੰਜਾਬ 'ਚ ਵੀ ਸਨੀਕ ਹੈ ਜੀ ਪੰਜਾਬ ਨੂੰ ਛੱਡ ਦਿਓ ਪੰਜਾਬ ਸਟੇਟ ਨੂੰ ਅੱਛਾ ਅਦਰ ਸਟੇਟ ਜਿੰਨੀਆਂ ਵੀ ਹੈ ਸਭ ਸ਼ੂਗਰ ਮਿਲਾਂ ਮਾਫੀਆ ਜੀ ਉੱਥੇ ਵੀ ਕਿਵੇਂ ਉਹ ਵੀ ਉੱਥੇ ਯੂਪੀ ਪ੍ਰਾਈਵੇਟ ਮਿਲਾਂ ਬਹੁਤ ਹੈ ਜੀ ਅੱਛਾ ਪ੍ਰਾਈਵੇਟ ਮਿਲਾਂ ਯੂਪੀ ਬਹੁਤ ਜ਼ਿਆਦੀਆਂ ਜੀ ਅੱਛਾ ਹਰਿਆਣੇ 'ਚ ਦਾ ਪ੍ਰਾਈਵੇਟ ਹੈ ਯੂਪੀ 'ਚ ਪ੍ਰਾਈਵੇਟ ਹੈ ਬਿਹਾਰ 'ਚ ਪ੍ਰਾਈਵੇਟ ਹੈ ਅੱਛਾ ਸਿਰਫ ਪੰਜਾਬ ਦੇ ਵਿੱਚ ਪ੍ਰਾਈਵੇਟ ਨਹੀਂ ਪੰਜਾਬ ਟੋਟਲ 4 ਮਿਲਾਂ ਸੀ ਜਿਹਦੇ 2 ਬੰਦ ਹੋ ਚੁੱਕੀਆਂ 2 ਚੱਲ ਰਹੀਆਂ ਅੱਛਾ ਉਹ ਸਰਕਾਰੀ ਸੀ ਸਰਕਾਰੀ ਅੱਛਾ ਇੱਥੇ ਪ੍ਰਾਈਵੇਟ ਆ ਕੇ ਕੋਈ ਨਹੀਂ ਲਾਉਂਦਾ ਮਿਲ ਗੰਨੇ ਦੀ ਉਤਪਾਦ ਘੱਟ ਹੈ ਜੀ ਪੰਜਾਬ 'ਚ ਅੱਛਾ 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 ਤੇ ਉਧਰ ਆ ਜਿਹੜੀਆਂ ਯੂਪੀ ਵਾਲੀਆਂ ਗੰਨਾ ਮੁੱਖ ਖੇਤੀ ਗੰਨਾ ਜੀ ਉਧਰ ਝੋਨਾ ਤੇ ਗੰਨਾ ਅੱਛਾ ਤੇ ਉਹ ਵੀ ਪੇਮੈਂਟ ਆ ਜਿਹੜੀ ਕਿਸਾਨਾਂ ਨਹੀਂ ਨੂੰ ਜੀ ਉਹ ਅੱਜ ਦੀ ਘੜੀ ਸਰਕਾਰ ਖਰੀਦ ਰਹੀ ਹੈ 360 ਰੁਪਏ ਰੇਟ ਤੇ ਤੀਸਰੇ ਦਿਨ ਕਿਸਾਨ ਦੇ ਖਾਤੇ ਜਾ ਰਹੀ ਹੈ ਪੇਮੈਂਟ ਉਧਰ ਉਹਦੇ ਫਿਰ ਤਾਂ ਮਸਲਾ ਹੀ ਕੋਈ ਨਾ ਹੋਇਆ ਕਿਸਾਨ ਉਧਰ ਰੇਟ ਘੱਟ ਹੈ ਜੀ ਰੇਟ 500 ਕੁਛ ਰੁਪਏ ਚਾਹੀਦਾ ਅੱਛਾ ਜ਼ਿਮੀਦਾਰ ਦੇ ਪੱਲੇ 300 ਕੁਛ ਕਰਕੇ ਪੱਲੇ ਨਹੀਂ ਪੈਂਦਾ ਕੁਛ ਵੀ ਅੱਛਾ 500 ਕੁਛ ਰੁਪਏ ਡਿਮਾਂਡ ਹੈ ਜੀ ਜ਼ਿਮੀਦਾਰ ਨਹੀਂ ਇਹ ਤੇ ਡਿਮਾਂਡ ਵਾਲੀ ਗੱਲ ਵੀ ਸਹੀ ਹੈ ਪਰ ਦੂਜੀ ਬੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਦੱਸ ਰਹੇ ਹੁਣ ਦੇਖੋ ਗੱਲ ਦੇ ਵਿੱਚੋਂ ਹੀ ਗੱਲ ਨਿਕਲਦੇ ਅਗਲੇ ਪਾਸੇ ਜਾਂਦੀ ਹੈ ਕਿ ਉੱਥੇ ਜਿਹੜਾ ਵਾ ਗੰਨਾ ਜਿਹੜਾ ਵਾ ਉਹਦਾ ਰੇਟ ਦਾ ਤੇ ਚਲੋ ਜੋ ਹੈ ਹੀ ਪਰ ਕੀ ਪੇਮੈਂਟ ਫੌਰਨ ਹੋ ਰਹੀ ਹੈ ਜਿੰਨੀ ਪੇਮੈਂਟ ਸਰਕਾਰ ਗੰਨਾ ਖਰੀਦਦੀ ਹੈ ਜੀ ਉਹ ਪੇਮੈਂਟ ਫੌਰਨ ਹੋ ਰਹੀ ਹੈ ਉਸ ਤੋਂ ਬਾਅਦ ਸਾਰਾ ਮਾਫੀਆ ਲੈ ਰਹੀ ਤੇ ਮਾਫੀਆ ਜਿਹੜਾ ਲੈਂਦਾ ਉਹ ਕਿਦੋਂ ਤੋਂ ਕਰਦਾ ਪੇਮੈਂਟ ਉਹ ਆਪਣੇ ਕੋਲੋਂ ਕਰਦਾ ਜੀ ਰੇਟ ਘੱਟ ਲੈਂਦਾ ਜਿਵੇਂ 360 ਸਰਕਾਰ ਦਾ ਰੇਟ ਹੈ ਜੀ ਮਾਫੀਆ ਲੈਗਾ 240 ਰੁਪਏ 250 ਰੁਪਏ ਅੱਛਾ ਤੇ ਫਿਰ ਉਹ ਪੇਮੈਂਟ ਨੈਟ ਕਰਦਾ ਨੈਟ ਕਿ ਬਾਅਦ ਕਰਦਾ ਜੀ ਅੱਛਾ ਸ਼ੂਗਰ ਮਿੱਲਾਂ ਵੀ ਨੈਟ ਕਰਦੀਆਂ ਨੈਟ ਪੇਮੈਂਟ ਕਰ ਰਹੀਆਂ ਜੀ ਅੱਛਾ ਪੇਮੈਂਟ ਨਹੀਂ ਰੁਕਦੀ ਉਧਰ ਪੇਮੈਂਟ ਰੁਕਦੀ ਹੈ ਇੰਨੀ ਨਹੀਂ ਰੁਕਦੀ ਗਵਰਨਮੈਂਟ ਦੀ ਪੇਮੈਂਟ ਰੁਕ ਜਾਂਦੀ ਹੈ ਗਵਰਨਮੈਂਟ ਦਾ ਬਕਾਇਆ ਲੇਟ ਹੋ ਜਾਂਦੀ ਬਕਾਇਆ ਪੰਜਾਬ 'ਚ ਬਕਾਇਆ ਬਹੁਤ ਹੈ ਜੀ ਬਾਕੀ ਸੂਬਿਆਂ 'ਚ ਬਾਕੀ ਸਟੇਟਾਂ ਦੇ ਵਿੱਚ ਘੱਟ ਹੈ ਬਕਾਇਆ ਕਿਉਂਕਿ ਉੱਥੋਂ ਦੀ ਮੁੱਖ ਖੇਤੀ ਕਰਕੇ ਨਾ ਜੀ ਅਗਲੇ ਸਾਲ ਫਿਰ ਖਰੀਦਣਾ ਹੁੰਦਾ ਪੰਜਾਬ ਦੀ ਮੁੱਖ ਖੇਤੀ ਨਹੀਂ ਹੈ ਪੰਜਾਬ ਝੋਨਾ ਨਰਮਾ ਤੇ ਕਣਕ ਮੁੱਖ ਖੇਤੀ ਅੱਛਾ ਨਰਮਾ ਵਾਵਾ ਹੁੰਦਾ ਉੱਥੇ ਐਤਕੀ ਬਹੁਤ ਵਧੀਆ ਕਿਰਪਾ ਮਾਲਕ ਦੀ 10000 ਤੋਂ ਉੱਪਰ ਭਾਰ ਹੈ ਤਾਂ ਭਾਅ ਤਾਂ ਬਹੁਤ ਵਧੀਆ ਰਿਹਾ ਪਰ ਕਈ ਥਾਂ ਤੇ ਸਾਡਾ ਏਰੀਆ ਬਠਿੰਡਾ ਏਰੀਆ ਸੁੱਡੀ ਖਾ ਗਈ ਆ ਕਈਆਂ ਦੀ ਬਠਿੰਡਾ ਏਰੀਆ ਸਾਡੇ ਏਰੀਆ ਬਹੁਤ ਵਧੀਆ ਰਿਹਾ ਜੀ ਅੱਛਾ ਕਿਹੜਾ ਆਪਣਾ ਕਿਹੜਾ ਏਰੀਆ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਅੱਛਾ ਤੇ ਜੇ ਉੱਤੇ ਜਿਹੜਾ ਨਰਮਾ ਉਹਦਾ ਕੀ ਰੇਟ ਆ 10000 ਪਲੱਸ 10000 ਪਲੱਸ ਜੀ। ਅੱਛਾ ਇੱਥੇ ਸਾਡੇ 5000 ਆ ਕਪਾਹ ਇਹ ਤਾਂ ਬੜਾ ਸਾਡੇ 7200 ਤੋਂ ਸਟਾਰਟ ਹੋਇਆ ਸੀ 10000 ਅੱਜ ਦਾ ਰੇਟ 10000 ਪਲੱਸ ਵੈਸੇ 10000 ਤਾਂ ਫਿਰ ਦੇਖੋ ਇੰਡੀਅਨ ਤੇ ਪਾਕਿਸਤਾਨੀ ਕਰੰਸੀ ਨੂੰ ਕੰਪੇਅਰ ਕਰੀਏ ਨਾ 17,000 ਹੋ ਗਿਆ ਇਹਦਾ ਮਤਲਬ ਆ ਕਿ ਉਹਨਾਂ ਦਾ ਜਿਹੜਾ ਰੇਟ ਆ ਉਹ 17000 ਹੋ ਗਿਆ ਯਾਨੀ ਸਾਡੇ ਤੋਂ 3 ਗੁਣਾ ਵੱਧ ਮਿਲ ਰਿਹਾ ਕਾਸ਼ਤਕਾਰ ਨੂੰ ਤੇ ਉਧਰ ਖਾਦਾਂ ਖੁਦਾਂ ਵੀ ਆ ਜਿਹੜੀਆਂ ਉਹਨਾਂ ਦਾ ਕੀ ਖਾਦਾ ਐਰ ਕੀ ਬੁਰਾ ਹਾਲ ਹੈ ਡੀਏਪੀ ਦਾ ਜੀ ਉਧਰ ਮਹਿੰਗੀ ਹੋਈ ਹੈ ਮਿਲ ਨਹੀਂ ਰਹੀ ਜੀ ਮਹਿੰਗੀ ਨਹੀਂ ਮਿਲ ਨਹੀਂ ਰਹੀ ਅੱਛਾ ਤੇ ਹੋ ਗਈ ਬਜਾਈ ਬਜਾਈ ਤਾਂ ਤਕਰੀਬਨ ਹੋ ਗਈ ਹੈ ਲੇਕਿਨ ਕਿੱਲਤ ਆਈ ਹੈ ਥੋੜੀ ਜੀ 1000 ਰੁਪਏ ਦੇ ਕਰੀਬ ਹੈ ਮੇਰੇ ਕੋਲ ਬੈਗ ਦਾ 1200 ਰੁਪਏ ਬੈਗ ਦਾ ਸਰਕਾਰੀ ਰੇਟ ਪਰ ਬਲੈਕ ਲੈ ਕੇ ਵੇਚਣੀ ਪਈ ਆ ਕਿਸੇ ਨੇ 1400 ਨੂੰ ਵੇਚੀ ਆ ਕਿਸੇ ਨੇ 1500 ਨੂੰ ਕਿਸੇ ਨੇ 1600 ਨੂੰ ਜਿਵੇਂ ਕਿਸੇ ਦਾ ਪੁੱਤਰ ਲੱਗਾ ਸਹੀ ਰੇਟ ਇਹਦਾ ਮਤਲਬ ਇਹ ਹੈ ਕਿ ਇੰਡੀਆ ਦੇ ਵਿੱਚ ਕਿਸਾਨ ਬਹਰਹਾਲ ਸਾਡੇ ਪੰਜਾਬ ਦੀ ਨਿਸਬਤ ਬਿਹਤਰ ਪੋਜੀਸ਼ਨ 'ਚ ਜਿਹੜਾ ਮੈਨੂੰ ਲੱਗਿਆ ਗੱਲਬਾਤ ਕਰਕੇ ਤੇ ਉਹਨਾਂ ਨੂੰ ਪੇਮੈਂਟਾਂ ਦਾ ਵੀ ਇੰਨਾ ਇਸ਼ੂ ਨਹੀਂ ਹੈ ਸਾਡੇ ਜਿਹੜਾ ਕਿਸਾਨ ਰੁੱਲ ਜਾਂਦਾ ਪੇਮੈਂਟ ਲੈਂਦੇ ਫਿਰ ਉੱਥੇ ਕਪਾਹ ਦਾ ਨਰਮੇ ਦਾ ਰੇਟ ਮੈਂ ਤਾਂ ਸੁਣ ਕੇ ਹੈਰਾਨ ਹੋਇਆ ਕਿ ਸਾਡੇ ਤੋਂ 3 ਗੁਣਾ ਵੱਧ ਆ ਝੋਨੇ ਦੀ ਸਾਡੀ ਪੇਮੈਂਟ ਇਹਦੇ ਨਾਲ ਦੀ ਉੱਤੇ ਨਾਲ ਹੀ ਆ। ਸਾਨੂੰ ਇਹਦਾ ਮਤਲਬ ਬਸ ਸੋਚਣਾ ਪੈਣਾ